ਬੀਤੇ ਵੀਕਐਂਡ ਦੇ ਉੱਤੇ ਵੀ ਕਈ ਜਿਹੜੀਆਂ ਜਿੱਥੇ ਚੰਗੇ ਕਾਰਜ ਵੀ ਹੋਏ ਉੱਥੇ ਨਾਲ ਦੇ ਨਾਲ ਮਾੜੀਆਂ ਚੀਜ਼ਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਉਹ ਹੋ ਜਾਂਦੀਆਂ। ਇਸੇ ਤਰੀਕੇ ਦੇ ਨਾਲ ਇੱਕ ਏਅਰ ਸ਼ੋਅ ਹੋ ਰਿਹਾ ਸੀ ਜਿਸ ਦੇ ਵਿੱਚ ਦੋ ਜਹਾਜ਼ ਆਪਸ ਦੇ ਵਿੱਚ ਟਕਰਾ ਗਏ। ਜੀ ਸੋ ਉਸ ਏਅਰ ਸ਼ੋਅ ਦੇ ਕ੍ਰੈਸ਼ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ 6 ਜਾਣਿਆਂ ਦੀਆਂ ਕਹਿੰਦੇ ਆ ਵੀ ਉਹ ਮੌਤਾਂ ਜਿਹੜੀਆਂ ਹੋਈਆਂ। ਵਿੰਟੇਜ ਮਿਲਟਰੀ ਏਅਰਕ੍ਰਾਫਟ ਜਿਹੜੇ ਆ ਉਹ ਆਪਸ ਦੇ ਵਿੱਚ ਜਾ ਟਕਰਾਏ। ਇਹ ਡੈਲਸ ਟੈਕਸਸ ਦੇ ਵਿੱਚ ਏਅਰ ਸ਼ੋਅ ਹੋ ਰਿਹਾ ਸੀਗਾ। FAA ਤੇ NTSB ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਆ ਉਹ ਕਰੇਗੀ। ਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਕਿਉਂਕਿ ਇਹ ਪੁਰਾਣੇ ਤਰ੍ਹਾਂ ਦੇ ਜਹਾਜ਼ ਸੀਗੇ, ਏਅਰ ਸ਼ੋਅ ਸੀਗੇ, ਇਹਨਾਂ ਵਿੱਚ ਬਲੈਕ ਬਾਕਸਿਸ ਜਿਹੜੇ ਉਹ ਸ਼ਾਇਦ ਮੌਜੂਦ ਨਹੀਂ ਸੀਗੇ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਤੇ ਬਹੁਤ ਸਾਰਿਆਂ ਦੀਆਂ ਵੀਡੀਓਜ਼ ਦੇ ਵਿੱਚ ਇਹ ਕੈਦ ਹੋ ਗਈ ਕਿਉਂਕਿ ਲੋਕ ਏਅਰ ਸ਼ੋਅ ਦੇ ਉੱਤੇ ਉਹਨਾਂ ਦੇ ਦੁਆਰਾ ਕੀਤੇ ਜਾ ਰਹੇ ਜਿਹੜੇ ਕਰਤੱਵ ਆ ਜਾਂ ਵੈਸੇ ਵੀ ਪੁਰਾਣੇ ਜਹਾਜ਼ ਆ ਜਾਂ ਉੱਦਾਂ ਵੀ ਜਹਾਜ਼ ਆ, ਉਹ ਜਦੋਂ ਲੰਘਦੇ ਆ ਸਪੈਕਟੇਟਰਸ ਦਰਸ਼ਕਾਂ ਦੇ ਨਜ਼ਦੀਕ ਤਾਂ ਉਹ ਉਹਨਾਂ ਦੀਆਂ ਵੀਡੀਓਜ਼ ਬਣਾਉਂਦੇ ਆ। ਤੇ ਇਹ ਵੀਡੀਓ ਵੀ ਇਹ ਜਿਹੜਾ ਆਪਸ ਦੇ ਵਿੱਚ ਟਕਰਾਉਣਾ, ਇੱਕ ਛੋਟਾ ਜਹਾਜ਼ ਤੇ ਇੱਕ ਵੱਡਾ ਜਹਾਜ਼ ਆ ਉਹ ਹੋਇਆ ਆ। ਸੋ 6 ਜਾਣਿਆਂ ਦੀਆਂ ਮੌਤਾਂ ਹੋਈਆਂ। ਡੈਲਸ ਕਾਊਂਟੀ ਮੈਡੀਕਲ ਐਗਜ਼ਾਮੀਨਰ ਆਫਿਸ ਜਿਹੜੇ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਕਨਫਰਮ ਜਿਹੜਾ ਉਹ ਕੀਤਾ ਆ। ਇਸ ਤੋਂ ਬਾਅਦ ਦੇ ਵਿੱਚ ਭਿਆਨਕ ਅੱਗ ਵੀ ਲੱਗੀ ਕਿਉਂਕਿ ਤੇਲ ਹੁੰਦਾ ਆ ਜਹਾਜ਼ਾਂ ਦੇ ਵਿੱਚ, ਤੇ ਇਸ ਅੱਗ ਨੂੰ ਬੁਝਾਉਣ ਦੇ ਲਈ ਜਿਹੜੇ 60 ਫਾਇਰ ਰੈਸਕਿਊ ਯੂਨਿਟਸ ਆ ਉਹਨਾਂ ਨੇ ਰਿਸਪੌਂਡ ਜਿਹੜਾ ਉਹ ਕੀਤਾ। Boeing B-17 Flying Fortress ਤੇ Bell P-63 Kingcobra ਇਹ ਜਿਹੜੇ ਦੋ ਵਿੰਟੇਜ ਜਹਾਜ਼ ਸੀਗੇ ਆਪਸ ਦੇ ਵਿੱਚ ਟਕਰਾਏ। ਡੈਲਸ ਦੇ ਜਿਹੜੇ ਮੇਅਰ ਨੇ ਇਸ ਨੂੰ ਜਿਹੜਾ ਦਿਲ ਕੰਬਾਊ ਤੇ ਦਿਲ ਤੋੜਨ ਵਾਲੀ ਜਿਹੜੀ ਇੱਕ ਕ੍ਰੈਸ਼ ਆ, ਹਾਦਸਾ ਜਿਹੜਾ ਆ ਉਹ ਗਰਦਾਨਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ NTSB ਤੇ FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵਾਲੇ ਜਿਹੜੇ ਉਹ ਸੀਨ ਦੇ ਉੱਤੇ ਪਹੁੰਚੇ ਆ ਮੌਕੇ ਵਾਰਦਾਤ ਦੇ ਉੱਤੇ, ਤੇ ਹੁਣ ਉਸ ਦਾ ਜਿਹੜਾ ਜਾਂਚ ਆ ਉਹ ਕੀਤੀ ਜਾਊਗੀ। ਇਸ ਹਾਦਸੇ ਦੇ ਵਿੱਚ ਮਾਰੇ ਜਾਣ ਵਾਲੇ 30 ਸਾਲਾਂ ਤੋਂ ਵੀ ਵੱਧ ਵੈਟਰਨ ਰਹੇ ਸਿਵਲ ਏਅਰ ਪੈਟਰੋਲ ਓਹਾਇਓ ਵਿੰਗ ਦੇ ਮੇਜਰ ਕਰਟਸ ਜੇ ਰੋ ਜਿਹੜੇ ਉਹ ਕਹਿੰਦੇ ਉਹ ਸ਼ਾਮਲ ਸੀਗੇ। ਇਹ ਉਹਨਾਂ ਦੇ ਜਿਹੜੇ ਏਜੰਸੀ ਕਮਾਂਡਰ ਆ ਉਹਨਾਂ ਨੇ ਦੱਸਿਆ। ਜੀ ਬੀਤੇ ਵੀਕਐਂਡ ਦੇ ਉੱਤੇ ਵੀ ਕਈ ਜਿਹੜੀਆਂ ਜਿੱਥੇ ਚੰਗੇ ਕਾਰਜ ਵੀ ਹੋਏ ਉੱਥੇ ਨਾਲ ਦੇ ਨਾਲ ਮਾੜੀਆਂ ਚੀਜ਼ਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਉਹ ਹੋ ਜਾਂਦੀਆਂ। ਇਸੇ ਤਰੀਕੇ ਦੇ ਨਾਲ ਇੱਕ ਏਅਰ ਸ਼ੋਅ ਹੋ ਰਿਹਾ ਸੀ ਜਿਸ ਦੇ ਵਿੱਚ ਦੋ ਜਹਾਜ਼ ਆਪਸ ਦੇ ਵਿੱਚ ਟਕਰਾ ਗਏ। ਜੀ ਸੋ ਉਸ ਏਅਰ ਸ਼ੋਅ ਦੇ ਕ੍ਰੈਸ਼ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ 6 ਜਾਣਿਆਂ ਦੀਆਂ ਕਹਿੰਦੇ ਆ ਵੀ ਉਹ ਮੌਤਾਂ ਜਿਹੜੀਆਂ ਹੋਈਆਂ। ਵਿੰਟੇਜ ਮਿਲਟਰੀ ਏਅਰਕ੍ਰਾਫਟ ਜਿਹੜੇ ਆ ਉਹ ਆਪਸ ਦੇ ਵਿੱਚ ਜਾ ਟਕਰਾਏ। ਇਹ ਡੈਲਸ ਟੈਕਸਸ ਦੇ ਵਿੱਚ ਏਅਰ ਸ਼ੋਅ ਹੋ ਰਿਹਾ ਸੀਗਾ। FAA ਤੇ NTSB ਹੁਣ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਆ ਉਹ ਕਰੇਗੀ। ਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਕਿਉਂਕਿ ਇਹ ਪੁਰਾਣੇ ਤਰ੍ਹਾਂ ਦੇ ਜਹਾਜ਼ ਸੀਗੇ, ਏਅਰ ਸ਼ੋਅ ਸੀਗੇ, ਇਹਨਾਂ ਵਿੱਚ ਬਲੈਕ ਬਾਕਸਿਸ ਜਿਹੜੇ ਉਹ ਸ਼ਾਇਦ ਮੌਜੂਦ ਨਹੀਂ ਸੀਗੇ। ਸੋ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਤੇ ਬਹੁਤ ਸਾਰਿਆਂ ਦੀਆਂ ਵੀਡੀਓਜ਼ ਦੇ ਵਿੱਚ ਇਹ ਕੈਦ ਹੋ ਗਈ ਕਿਉਂਕਿ ਲੋਕ ਏਅਰ ਸ਼ੋਅ ਦੇ ਉੱਤੇ ਉਹਨਾਂ ਦੇ ਦੁਆਰਾ ਕੀਤੇ ਜਾ ਰਹੇ ਜਿਹੜੇ ਕਰਤੱਵ ਆ ਜਾਂ ਵੈਸੇ ਵੀ ਪੁਰਾਣੇ ਜਹਾਜ਼ ਆ ਜਾਂ ਉੱਦਾਂ ਵੀ ਜਹਾਜ਼ ਆ, ਉਹ ਜਦੋਂ ਲੰਘਦੇ ਆ ਸਪੈਕਟੇਟਰਸ ਦਰਸ਼ਕਾਂ ਦੇ ਨਜ਼ਦੀਕ ਤਾਂ ਉਹ ਉਹਨਾਂ ਦੀਆਂ ਵੀਡੀਓਜ਼ ਬਣਾਉਂਦੇ ਆ। ਤੇ ਇਹ ਵੀਡੀਓ ਵੀ ਇਹ ਜਿਹੜਾ ਆਪਸ ਦੇ ਵਿੱਚ ਟਕਰਾਉਣਾ, ਇੱਕ ਛੋਟਾ ਜਹਾਜ਼ ਤੇ ਇੱਕ ਵੱਡਾ ਜਹਾਜ਼ ਆ ਉਹ ਹੋਇਆ ਆ। ਸੋ 6 ਜਾਣਿਆਂ ਦੀਆਂ ਮੌਤਾਂ ਹੋਈਆਂ। ਡੈਲਸ ਕਾਊਂਟੀ ਮੈਡੀਕਲ ਐਗਜ਼ਾਮੀਨਰ ਆਫਿਸ ਜਿਹੜੇ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਕਨਫਰਮ ਜਿਹੜਾ ਉਹ ਕੀਤਾ ਆ। ਇਸ ਤੋਂ ਬਾਅਦ ਦੇ ਵਿੱਚ ਭਿਆਨਕ ਅੱਗ ਵੀ ਲੱਗੀ ਕਿਉਂਕਿ ਤੇਲ ਹੁੰਦਾ ਆ ਜਹਾਜ਼ਾਂ ਦੇ ਵਿੱਚ, ਤੇ ਇਸ ਅੱਗ ਨੂੰ ਬੁਝਾਉਣ ਦੇ ਲਈ ਜਿਹੜੇ 60 ਫਾਇਰ ਰੈਸਕਿਊ ਯੂਨਿਟਸ ਆ ਉਹਨਾਂ ਨੇ ਰਿਸਪੌਂਡ ਜਿਹੜਾ ਉਹ ਕੀਤਾ। Boeing B-17 Flying Fortress ਤੇ Bell P-63 Kingcobra ਇਹ ਜਿਹੜੇ ਦੋ ਵਿੰਟੇਜ ਜਹਾਜ਼ ਸੀਗੇ ਆਪਸ ਦੇ ਵਿੱਚ ਟਕਰਾਏ। ਡੈਲਸ ਦੇ ਜਿਹੜੇ ਮੇਅਰ ਨੇ ਇਸ ਨੂੰ ਜਿਹੜਾ ਦਿਲ ਕੰਬਾਊ ਤੇ ਦਿਲ ਤੋੜਨ ਵਾਲੀ ਜਿਹੜੀ ਇੱਕ ਕ੍ਰੈਸ਼ ਆ, ਹਾਦਸਾ ਜਿਹੜਾ ਆ ਉਹ ਗਰਦਾਨਿਆ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ NTSB ਤੇ FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਵਾਲੇ ਜਿਹੜੇ ਉਹ ਸੀਨ ਦੇ ਉੱਤੇ ਪਹੁੰਚੇ ਆ ਮੌਕੇ ਵਾਰਦਾਤ ਦੇ ਉੱਤੇ, ਤੇ ਹੁਣ ਉਸ ਦਾ ਜਿਹੜਾ ਜਾਂਚ ਆ ਉਹ ਕੀਤੀ ਜਾਊਗੀ। ਇਸ ਹਾਦਸੇ ਦੇ ਵਿੱਚ ਮਾਰੇ ਜਾਣ ਵਾਲੇ 30 ਸਾਲਾਂ ਤੋਂ ਵੀ ਵੱਧ ਵੈਟਰਨ ਰਹੇ ਸਿਵਲ ਏਅਰ ਪੈਟਰੋਲ ਓਹਾਇਓ ਵਿੰਗ ਦੇ ਮੇਜਰ ਕਰਟਸ ਜੇ ਰੋ ਜਿਹੜੇ ਉਹ ਕਹਿੰਦੇ ਉਹ ਸ਼ਾਮਲ ਸੀਗੇ। ਇਹ ਉਹਨਾਂ ਦੇ ਜਿਹੜੇ ਏਜੰਸੀ ਕਮਾਂਡਰ ਆ ਉਹਨਾਂ ਨੇ ਦੱਸਿਆ। ਜੀ